ਵੈਲਕਮ ਬੈਕ ਟੂ ਨਿਊਜ਼ TV 84। ਬ੍ਰੇਕ ਤੋਂ ਬਾਅਦ ਵੀ ਅਸੀਂ ਆਪਣੇ ਸਵਾਲਾਂ ਦਾ ਸਿਲਸਿਲਾ ਸਰਦਾਰ ਹਰਪ੍ਰੀਤ ਸਿੰਘ ਜੀ ਨਾਲ ਜਾਰੀ ਰੱਖਦੇ ਹਾਂ। ਹਾਂਜੀ ਹਰਪ੍ਰੀਤ ਸਿੰਘ ਜੀ, ਤੁਹਾਡਾ ਅਗਲਾ ਕੁਐਸਚਨ ਹੈ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਬੇਸ਼ੱਕ ਸਰਕਾਰ ਨੇ, ਭਾਰਤ ਦੀ ਸਰਕਾਰ ਨੇ ਪ੍ਰੋਪੇਗੈਂਡਾ ਦਾ ਸਹਾਰਾ ਲੈ ਕੇ ਸੰਤ ਭਿੰਡਰਾਂਵਾਲਿਆਂ ਨੂੰ ਇੱਕ ਖੂੰਖਾਰ ਅੱਤਵਾਦੀ ਸਾਬਤ ਕਰਨ ਦਾ ਯਤਨ ਕੀਤਾ ਹੈ, ਪਰ ਉਹਨਾਂ ਦਾ ਅਕਸ ਹਰ ਸਾਲ ਸਿੱਖ ਕੌਮ ਦੇ ਸਾਹਮਣੇ ਇੱਕ ਮਹਾਨ ਸੰਤ ਸਿਪਾਹੀ ਵਜੋਂ ਸਟੈਬਲਿਸ਼ ਹੋ ਰਿਹਾ ਹੈ। ਇਸ ਬਾਰੇ ਤੁਹਾਡਾ ਕੀ ਕਹਿਣਾ ਹੈ? ਬਿਲਕੁਲ ਜੀ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਹਾਂਜੀ ਇੱਕ ਇਹੋ ਜਿਹੀ ਸ਼ਖਸੀਅਤ ਜਿਹੜੀ ਸ਼ਖਸੀ ਨਾ ਹੋ ਕੇ ਇੱਕ ਸੰਸਥੀ ਯਾਨੀ ਕਿ ਇੱਕ ਇੰਸਟੀਟਿਊਸ਼ਨਲ ਉਹਨਾਂ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਉਹਨਾਂ ਨੂੰ ਇੱਕ ਸ਼ਖਸੀਅਤ ਦੇ ਰੂਪ ਦੇ ਵਿੱਚ ਦੇਖਣਗੇ। ਅਸੀਂ ਕਿਤੇ ਨਾ ਕਿਤੇ ਟਪਲਾ ਖਾਂਦੇ ਹਾਂ ਉਹਨਾਂ ਦੀ ਜੋ ਨਾਂ ਦੇ ਪਿੱਛੇ ਲੁਕੀ ਹੋਈ, ਮੈਂ ਫਿਰ ਕਿਉਂਕਿ ਸਾਡੀ ਜ਼ੁਬਾਨ ਦੇ ਉੱਤੇ ਸ਼ਖਸੀਅਤ ਚੜੀ ਹੋਈ ਹੈ, ਪਰ ਮੈਂ ਉਹਨਾਂ ਨੂੰ ਇੱਕ ਸੰਸਥਾ ਦੇ ਰੂਪ ਦੇ ਵਿੱਚ ਦੇਖਦਾ। ਇਹੋ ਜਿਹੀ ਸੰਸਥਾ ਜਿਹਦੇ ਵਿੱਚ ਦੂਰ ਦ੍ਰਿਸ਼ਟੀ ਵੀ ਸੀ, ਇਹੋ ਜਿਹੀ ਸੰਸਥਾ ਜਿਹੜੀ ਇੱਕ ਫੌਜੀ ਵੀ ਸੀ, ਜਿਹਦੇ ਕੋਲ ਫੌਜੀ ਮਿਲਟਰੀ ਐਕਿਊਮਨ ਸੀ, ਇੱਕ ਇਹੋ ਜਿਹੀ ਸੰਸਥਾ ਜਿਹਦੇ ਵਿੱਚ ਪੋਲੀਟਿਕਸ ਵੀ ਸੀ, ਰਾਜਨੀਤੀ ਵੀ ਸੀ, ਰਾਜਨੀਤੀ ਨੂੰ ਸਮਝਣ ਦੀ ਸ਼ਕਤੀ ਵੀ ਸੀ, ਰਾਜਨੀਤੀ ਨੂੰ ਸਮਝਣ ਦੀ ਇੱਕ ਦੂਰ ਦ੍ਰਿਸ਼ਟੀ ਸੀ, ਜਾਂ ਮੈਂ ਕਹਾਂਗੇ ਕਿ ਦਿਵ ਦ੍ਰਿਸ਼ਟੀ ਸੀ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਨਾਂ ਦੇ ਨਾਲ ਚਾਹੇ ਅਸੀਂ ਪ੍ਰੀਫਿਕਸ ਕੁਝ ਵੀ ਲਾ ਦਈਏ, ਚਾਹੇ ਅਸੀਂ ਸੁਫਿਕਸ ਕੁਝ ਵੀ ਲਾ ਦਈਏ, ਪ੍ਰੀਫਿਕਸ ਦੇ ਵਿੱਚ ਚਾਹੇ ਅਸੀਂ ਗਿਆਨੀ ਲਾ ਦਈਏ, ਚਾਹੇ ਅਸੀਂ ਸੰਤ ਲਾ ਦਈਏ, ਚਾਹੇ ਅਸੀਂ ਬਾਬਾ ਲਾ ਦਈਏ, ਚਾਹੇ ਅਸੀਂ ਜਰਨੈਲਾਂ ਦੇ ਜਰਨੈਲ ਸੰਤ ਬਾਬਾ ਜਰਨੈਲ ਤੇ ਕੋਈ ਵੀ ਇਹੋ ਜਿਹਾ ਪ੍ਰੀਫਿਕਸ ਲਾਉਂਦੇ ਆ, ਉਹ ਉਹਨਾਂ ਦੀ ਜੋ ਨਾਂ ਦੇ ਨਾਲ, ਨਾਂ ਦੇ ਵਿੱਚ ਲੁਕੀ ਹੋਈ ਜੋ ਉਹਨਾਂ ਦੀ ਪਰਸਨੈਲਿਟੀ ਦੀ ਪਰਿਭਾਸ਼ਾ ਦੇ ਨਾਲ ਬਿਲਕੁਲ ਇੱਕਸਾਰ ਇੱਕ ਰੂਪ ਹੋ ਜਾਂਦੀ ਹੈ। ਹਾਂਜੀ, ਜੇ ਅਸੀਂ ਸੁਫਿਕਸ ਲਾਉਂਦੇ ਆ, ਕੋਈ ਵੀ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਸ਼ਹੀਦ, ਤੇ ਤਾਂ ਵੀ ਸ਼ਹੀਦ ਦੀ ਹਰ ਇੱਕ ਡੈਫੀਨੇਸ਼ਨ ਨੂੰ ਬੜੀ ਪੂਰਨਤਾ ਦੇ ਨਾਲ ਉਹ ਉਸ ਪਰਿਭਾਸ਼ਾ ਦੇ ਉੱਤੇ ਉਤਰਦੇ ਨੇ। ਸਾਡੇ ਕੋਲ ਅਸੀਂ ਹਮੇਸ਼ਾ ਇਸ ਗੱਲ ਦੇ ਉੱਤੇ ਟਪਲਾ ਖਾਂਦੇ ਹਾਂ ਜਦੋਂ ਅਸੀਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਇੱਕ ਸੰਸਥਾ ਦੇ ਰੂਪ ਦੇ ਵਿੱਚ ਨਹੀਂ ਦੇਖਦੇ। ਹੁਣ ਉਸ ਸੰਸਥਾ ਦੇ ਵਿੱਚ ਜੇ ਅਸੀਂ ਇਤਿਹਾਸ ਦੇ ਵਿੱਚ ਦੇਖਦੇ ਹਾਂ ਤੇ ਇੰਟਲੈਕਚੁਅਲ ਜਿੱਦਾਂ ਸਰਦਾਰ ਕਪੂਰ ਸਿੰਘ ਵਰਗੇ ਇੰਟਲੈਕਚੁਅਲ ਵੀ ਉਹਨਾਂ ਦੇ ਸਾਥ ਦੇ ਰਹੇ ਨੇ। ਜੇ ਕਾਨੂੰਨਦਾਨ ਨੇ, ਕਾਨੂੰਨਦਾਨ ਦੇ ਵਿੱਚ ਜੇ ਜੇਠ ਮਲਾਨੀ ਉਹਨਾਂ ਦੇ ਕੋਲ ਆਉਂਦਾ, ਉਹ ਵੀ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਜਾਂਦਾ। ਜੇ ਕੋਈ ਸੰਤ ਬਾਬੇ ਆਉਂਦੇ ਨੇ, ਚਾਹੇ ਉਹ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਨੇ, ਚਾਹੇ ਕੈਨੇਡਾ ਦੇ ਵਿੱਚੋਂ ਗਏ ਕੁਝ ਇੱਕ ਸਵਾਮੀ, ਉਹ ਵੀ ਉਹਨਾਂ ਦੇ ਨਾਲ ਵਾਰਤਾਲਾਪ ਕਰਦੇ ਨੇ ਤੇ ਉਹਨਾਂ ਤੋਂ ਪ੍ਰਭਾਵਿਤ ਹੁੰਦੇ ਨੇ। ਮਾਰਕ ਟੱਲੀ ਵਰਗੇ ਜਿਹੜੇ ਲੋਕ ਨੇ ਉਹ ਵੀ ਉਹਨਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੁੰਦੇ ਨੇ। ਪੱਤਰਕਾਰ ਉਹ ਵੀ ਉਹਨਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੁੰਦੇ ਨੇ। ਜੇ ਫੌਜ ਦੀ ਗੱਲ ਕਰਦੇ ਹਾਂ ਤੇ ਫੌਜ ਦੇ ਵੀ ਬਹੁਤ ਸਾਰੀ ਇਹੋ ਜਿਹੀ, ਉਹ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਅੰਦਰਲੀ ਗੱਲ ਦਾ ਪਤਾ ਕਿੱਥੋਂ ਲੱਗਦਾ ਸੀ। ਬਹੁਤ ਵਾਰ ਇਸ ਤਰ੍ਹਾਂ ਦੀ ਗੱਲ ਹੋਈ ਆ ਜਦੋਂ ਚਕਰਾਤਾ ਦੇ ਵਿੱਚ ਇੱਕ ਮਿਲਟਰੀ ਐਕਸਪੀਡੀਸ਼ਨ ਚੱਲ ਰਿਹਾ ਸੀ ਦਰਬਾਰ ਸਾਹਿਬ ਦੀ, ਜੋ ਇੱਕ ਹੂਬਹੂ ਉਹੋ ਜਿਹਾ ਹੀ ਇੱਕ ਸਟਰਕਚਰ ਬਣਾ ਕੇ ਉਹਦੇ ਉੱਤੇ ਉਹਨਾਂ ਦੇ ਵੱਲੋਂ ਹੋ ਰਹੀਆਂ ਸਨ, ਮਸ਼ਕਾਂ ਹੋ ਰਹੀਆਂ ਸਨ, ਫੌਜੀ ਜਿਹੜੀ ਟ੍ਰੇਨਿੰਗ ਹੋ ਰਹੀ ਸੀ ਤੇ ਉਹਨਾਂ ਨੂੰ ਕਿੱਥੋਂ ਪਤਾ ਚੱਲ ਰਿਹਾ ਸੀ। ਇਹਦਾ ਮਤਲਬ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਕੋਲ ਇੰਨੀ ਕੁ ਅਸੀਮ ਸ਼ਕਤੀ ਸੀ, ਜਿਸ ਸ਼ਕਤੀ ਦੇ ਇਹੋ ਜਿਹੀ ਚੁੰਬਕੀ ਸ਼ਕਤੀ ਸੀ ਉਹਨਾਂ ਦੇ ਕੋਲ, ਉਹਨਾਂ ਦੀ ਪਰਸਨੈਲਿਟੀ ਦੇ ਵਿੱਚ, ਕਿ ਹਰ ਇੱਕ ਸ਼ੋਬੇ ਤੋਂ, ਹਰ ਇੱਕ ਖੇਤਰ ਤੋਂ ਬੰਦਾ ਉਹਨਾਂ ਦੇ ਕੋਲ ਖਿੱਚਿਆ ਤੁਰਿਆ ਆਉਂਦਾ ਸੀ। ਹੁਣ ਜਨਰਲ ਸ਼ਵੇਕ ਸਿੰਘ ਵਰਗੇ ਉਹ ਜਰਨੈਲ ਜਿਨ੍ਹਾਂ ਨੇ ਚਾਰ ਉਸ ਅਖੌਤੀ ਆਜ਼ਾਦ ਭਾਰਤ ਦੀ ਆਜ਼ਾਦੀ ਨੂੰ ਜਾਂ ਉਹਦੀ ਜਿਹੜੀ ਪ੍ਰਭੂ ਸੱਤਾ ਨੂੰ ਕਾਇਮ ਰੱਖਣ ਦੇ ਲਈ ਲੜਾਈਆਂ ਲੜੀਆਂ, ਚਾਹੇ 44 ਦੀ ਲੜਾਈ ਹੋਵੇ, 47 ਦੀ ਹੋਵੇ, 62 ਦੀ ਹੋਵੇ, 61 ਦੀ ਹੋਵੇ, 71 ਦੀ ਹੋਵੇ। ਔਰ ਇਹੋ ਜਿਹੇ ਜਰਨੈਲ ਜਿਹਦੀ ਛਾਤੀ ਦੇ ਉੱਤੇ ਅਤ ਵਿਸ਼ਿਸ਼ਟ ਸੇਵਾ ਪਦਕ, ਪਰਮ ਵਿਸ਼ਿਸ਼ਟ ਸੇਵਾ ਪਦਕ, ਜਿਹੜੇ ਕਿ ਗੈਲੈਂਟਰੀ ਅਵਾਰਡ ਨੇ ਉਸ ਇੰਡੀਆ ਦੀ ਮਿਲਟਰੀ ਦੇ, ਜਿਹਦੀ ਛਾਤੀ ਦੇ ਉੱਤੇ ਉਹ ਮੈਡਲ ਸੌਂਦੇ ਹੋਣ ਤੇ ਕੀ ਕਾਰਨ ਬਣੇ ਕਿ ਜਨਰਲ ਸ਼ਵੇਕ ਸਿੰਘ ਵਰਗੇ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਵੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਜਿਹੜੀ ਪਰਸਨੈਲਿਟੀ ਆ ਉਹ ਉਹਨਾਂ ਨੂੰ ਪ੍ਰਭਾਵਿਤ ਕਰਦੀ ਹੈ। ਹੁਣ ਵੱਖਰੀਆਂ ਦੂਸਰੀਆਂ ਪਰਸਨੈਲਿਟੀਜ਼ ਜੇ ਅਸੀਂ ਲਾਉਂਦੇ ਹਾਂ, ਕਿਉਂਕਿ ਦੂਰੋਂ ਦੇਖਿਆ ਸੰਤ ਜਰਨੈਲ ਸਿੰਘ, ਇਹ ਇੱਕ ਲਿਖਤ ਹੈਗੀ ਆ ਹਰਪਾਲ ਸਿੰਘ ਪੰਨੂ ਹੋਣਾ ਦੀ। ਮੈਂ ਉਹਨਾਂ ਦੀ ਕਿਸੇ ਸ਼ਖਸੀਅਤ ਦੇ ਉੱਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਹਰਪਾਲ ਸਿੰਘ ਹੋਣਾ ਦੀ, ਪਰ ਜੋ ਉਹਨਾਂ ਦੀਆਂ ਲਿਖਤਾਂ ਦੇ ਵਿੱਚ ਉਹ ਆਪਣੇ ਆਪ ਦੱਸ ਰਹੇ ਨੇ
कि किस तरीके दे नाल संत बाबा जरनैल सिंह खालसा पिंडरांवाले जिहड़े एक गुमसुम एक बड़े चुपचाप किस्म के व्यक्ति ने जदों संत बाबा जरनैल सिंह खालसा पिंडरांवाले 14वें मुखी नहीं बनते उस तो पहला जो उन्होंने जीवन बड़े एक चुपचाप शांत सुभाव के एक मालक ने सेवा करने वाले हर एक आए गए की सेवा करते ने वो जे परसनैलिटी हरपाल सिंह पन्नू दे लिखत के मुताबिक वो कह रहे हैं कि जदों उन्होंने दस्तारबंदी की गल चलती है क्योंकि वो भाई अमरीक सिंह उन्होंने ज्यादा नेड़े सन और वो ये चाहते सन कि भाई अमरीक सिंह क्योंकि पढ़े लिखे सन MA उन्होंने की हुई थी और एक चंगे ऑरेटर सन एक चंगे वक्ता सन और उन्होंने एक कोशिश सी जो एक इंटैलीजेंसिया सी कि भाई अमरीक सिंह नूं थापिया जाना चाहिए पर संगत दे वालों या टकसाल दे जो भी पतवंते मैं सज्जन कहांगा उन्होंने वालों जदों संत बाबा जरनैल सिंह उन्हों का नां अगे लिया जाता तो वह एक तरीके नाल उन्होंने थोड़ी जी नमोशी भी हुंदी है जो दूसरे पासे दे लोग सन पर जदों उन्हों दी दस्तारबंदी की जाती है टकसाल के 14वें मुखी दे वजों ते उन्होंने जदों प्रकाश सिंह बादल वर्गे जिहड़े घाग सियासत सुल्तान ने जदों उठ के कहंदे ने कि टकसाल नूं जेकर अपनी कदी भी पंजाब सरकार की लोड़ पए उन्हां दी जिंदगी दे विच ते वो एक बार पंजाब सरकार नूं मंग के देख लैण पंजाब सरकार कोशिश करेगी कि उन्हां दीयां जिहड़ियां मंगां ने वो पूरीआं कर दित्तियां जाण। संत बाबा जरनैल सिंह खालसा पिंडरांवाले जदों अपनी इस अपनी जदों उन्होंने स्पीच करनी सी जदों वो उठदे ने ते फतेह बुला के वो कहते हैं कि असीं धन्नवाद करते हैं कि एडियां शख्सियतां जो इस समय पहुंचिया ने पर मैं सरदार प्रकाश सिंह बादल नूं ये याद करा देना चाहना कि टकसाल कोई मंगतियां दी टकसाल नहीं बाबा दीप सिंह दी टकसाल है और इथों ये जो तुसी मंगोगे तुसी तां कहना कि असीं कोशिश करांगे ते मैं तुहानूं ये प्रॉमिस करदा जो तुसी ये मंगोगे टकसाल तुहानूं वो चीज दऊगी किसी दिन मंग के देख लियो। सो ये जवाब उन्हां दी पहली तकरीर पहली जो स्पीच जिहदे विच उन्होंने जो अज दी सियासत दे विच एक बड़ा प्रोमिनेंट लीडर मन्निया गया प्रकाश सिंह बादल एक घाग सियासतदान मन्निया गया जदों उन्होंने जवाब दिता ते सारे बंदे जो हैरान सन कि एक वो व्यक्ति जिहड़ा कि कदी किसी अगे बोलिया नहीं एक शाही सुभाव का एक शर्मसार सुभाव का एक शर्मीला जिहा व्यक्ति इहो जी गल जिहड़ी हैगी इहो जी वड्डी गल वो उत्थे कह सकदा होवेगा। सो कहण दा मतलब ये कि जिहड़ियां उत्थे बैठियां वक्रियां वक्रियां शख्सियतां सन पर्सनैलिटी सन उन्हां नूं भी ये इल्हाम हुंदा कि वाकई संत बाबा जरनैल सिंह खालसा पिंडरांवालियां दे विच कोई चीज है जिहड़ी उन्हां ने टकसाल के मुखी दे वजों जिहड़ा उन्होंने दस्तारबंदी करन दे विच सहाई भी होया और उन्हां दे लई भी एक मजबूरी भी बनिया जो दूसरे आले दुआले दे लोग सन कि हाँ संत बाबा जरनैल सिंह खालसा पिंडरांवाले ही एक इहो जिहे कद काट दे व्यक्ति ने जिन्हां नूं टकसाल दा मुखी थापिया जा सकता। हुण अगलियां गल्लां जो आउंदियां ने चाहे वो गल वादा करन दी जां वादा निभाउण दी चाहे उन्होंने असीं स्पिरिचुअलिटी की गल करते हैं अध्यात्मिकता की उन्होंने गल करते हैं जो उन्होंने बाणी के उत्ते कमांड सी बाणी के उत्ते पकड़ सी हर एक बाणी नूं जिस सहज तरीके दे नाल जिवें चंडी दी वार वर्गियां बाणियां नूं इन्ने सहज तरीके दे नाल ओह समझाउंदे सन कि कोई शंका नहीं सी रह जाती कि हाँ जो आम बंदे की भाषा दे विच बाणी नूं समझाउणा एक बहुत वड्डी मैं कहना कि गलबात है और यही कारण सी कि लखां लोग संत बाबा जरनैल सिंह खालसा पिंडरांवालियां दी एक आवाज दे उत्ते अपनी जान तक देण नूं तैयार रहिंदे सन। मैनूं यह लगदा कि वाकई संत बाबा जरनैल सिंह खालसा पिंडरांवाले एक संस्था सन और यही कारण बनिया कि अज जो उन्हां दा नाम अगे लिया गया कि जे 20वीं सदी का महान सिख महान शहीद कौन है ते निरसंदेह हर एक बंदे दी जो सोच आ ਉਹ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲਿਆਂ ਦਾ ਹੀ ਨਾਂ ਲੈਂਦੀ ਹੈ। ਜੀ ਬਿਲਕੁਲ
ਤੇ ਹਰਪ੍ਰੀਤ ਸਿੰਘ ਜੀ, ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਪਰ ਸਾਡੇ ਕੋਲ 3 ਮਿੰਟ ਨੇ ਤੇ ਤੁਹਾਨੂੰ ਇਹ 3 ਮਿੰਟ 'ਚ ਇੱਕ ਹੋਰ ਵਿਸ਼ੇਸ਼ ਮੈਂ ਕੁਐਸਚਨ ਕਰਨਾ ਚਾਹੁੰਦੀ ਤੇ ਚਾਹਾਂਗੀ ਤੁਸੀਂ ਇਹ ਸਿੱਖ ਸੰਗਤਾਂ ਨੂੰ ਇਸ ਬਾਰੇ ਵੀ ਦੱਸੋ। ਜਦੋਂ ਅਸੀਂ ਜੂਨ 84 ਦਾ ਨਾਮ ਲੈਂਦੇ ਹਾਂ, ਉਸ ਵੇਲੇ ਹਮੇਸ਼ਾ ਅਸੀਂ ਸ਼੍ਰੀ ਦਰਬਾਰ ਸਾਹਿਬ ਜੀ 'ਤੇ ਹਮਲਾ ਹੋਇਆ ਉਸ ਦੇ ਬਾਰੇ ਜ਼ਿਕਰ ਕਰਦੇ ਹਾਂ, ਪਰ 37 ਹੋਰ ਇਤਿਹਾਸਿਕ ਗੁਰਦੁਆਰਿਆਂ ਵਿੱਚ ਕੀ ਹੋਇਆ ਇਹ ਇੱਕ ਪਰਛਾਵੇਂ ਵਾਂਗ ਪਿੱਛੇ ਲੁਕ ਜਾਂਦਾ ਹੈ। ਤੁਹਾਨੂੰ ਨਹੀਂ ਲੱਗਦਾ ਕਿ ਇਹਨਾਂ ਗੁਰਦੁਆਰਿਆਂ ਵਿੱਚ ਫੌਜ ਵੱਲੋਂ ਕੀਤੀ ਗਈ ਵੇਸ਼ਿਆਨੇ ਹਮਲੇ ਦੇ ਵੇਰਵੇ ਨੂੰ ਵੀ ਸਾਹਮਣੇ ਲੈ ਕੇ ਆਉਣਾ ਚਾਹੀਦਾ ਹੈ? ਇਸ ਬਾਰੇ ਵੀ ਸਾਡੀ ਸਿੱਖ ਸੰਗਤਾਂ ਨੂੰ ਦੱਸੋ ਜੀ। ਬਿਲਕੁਲ ਇਹ ਖੋਜ ਦਾ ਤੇ ਇਹ ਮੁੱਦਾ ਹੈ ਹੀ। ਹਾਂਜੀ, ਅੱਜ ਜਿਸ ਤਰੀਕੇ ਦੇ ਨਾਲ ਸਾਡਾ ਯੂਥ ਇਹਨਾਂ ਚੀਜ਼ਾਂ ਦੇ ਵੱਲ ਵੀ ਪ੍ਰੇਰਿਤ ਹੋ ਰਿਹਾ, ਜਿਸ ਤਰੀਕੇ ਨਾਲ ਉਹ ਖੋਜ ਕਰ ਰਿਹਾ, ਅੱਜ ਦੇ ਯੂਥ ਨੂੰ ਤੁਸੀਂ ਇਹ ਨਹੀਂ ਹੈਗਾ ਕਿ ਬੜੀ ਬਣਾਈ ਜਿਹੜੀ ਖਿਚੜੀ ਉਹਨਾਂ ਦੇ ਮੂੰਹ ਦੇ ਵਿੱਚ ਪਾ ਦੂੰਗੇ, ਕੋਈ ਵੀ ਸੋਚ ਉਹਨਾਂ ਦੇ ਦਿਮਾਗ 'ਚ ਪਾ ਦੂੰਗੇ। ਅੱਜ ਦਾ ਜੋ ਯੂਥ ਹੈ, ਖਾਸ ਤੌਰ ਦੇ ਉੱਤੇ ਜੇ ਮੈਂ ਗੱਲ ਕਰਾਂ ਡਾਇਸਪੋਰਾ ਦੀ, ਆਪਣੇ ਜਿਹੜੇ ਪਰਦੇਸੀ ਬੱਚੇ ਨੇ ਜਿਹੜੇ ਇੱਥੇ ਬੋਰਨ ਹੋਏ ਨੇ, ਬ੍ਰੌਟ ਅਪ ਹੋਏ ਨੇ, ਜੇ ਮੈਂ ਉਹਨਾਂ ਦੀ ਗੱਲ ਕਰਦਾ ਤੇ ਉਹ ਹਰ ਇੱਕ ਚੀਜ਼ ਨੂੰ ਤਰਕ ਦੀ ਕਸੌਟੀ ਦੇ ਉੱਤੇ ਪਰਖਦੇ ਨੇ। ਉਹ ਆਲੇ ਦੁਆਲੇ ਸਾਰੇ ਵਾਚਦੇ ਨੇ ਕਿ ਹਾਂ ਕਿਹੜਾ ਲੌਜਿਕ, ਕਿਹੜਾ ਰੀਜ਼ਨ ਜਿਹੜਾ ਹੈਗਾ ਉਹ ਠੀਕ ਹੈ, ਕਿਉਂ ਹੋਇਆ, ਕਦੋਂ ਤਾਂ ਚਲੋ ਅਸੀਂ ਲੱਭ ਲੈਂਦੇ, ਪਰ ਇਹ ਕਿਉਂ ਹੋਇਆ, ਕਿਉਂ ਦੇ ਪਿੱਛੇ ਉਹ ਬਹੁਤ ਜਾਂਦੇ ਨੇ। ਇਹ ਗੱਲ ਸਾਡੇ ਵਿੱਚ ਬੜੀ ਇੱਕ ਪ੍ਰਚਾਰੀ ਗਈ ਆ ਕਿ ਦਰਬਾਰ ਸਾਹਿਬ ਦੇ ਉੱਤੇ ਅਟੈਕ ਤਾਂ ਕੀਤਾ ਗਿਆ ਕਿਉਂਕਿ ਉਹਦੇ ਅੰਦਰ ਅੱਤਵਾਦੀ ਸਨ। ਅੱਤਵਾਦੀਆਂ ਦਾ ਨਾਂ ਕਿਹਨਾਂ ਦਾ ਲੈਂਦੇ ਆ? ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਦਾ ਨਾਂ ਲੈਂਦੇ ਨੇ ਕਿ ਉਸ ਥਾਂ ਦੇ ਉੱਤੇ ਅੱਤਵਾਦੀ ਸਨ। ਪਰ ਜਿਵੇਂ ਤੁਸੀਂ ਉਹ ਕਹਿੰਦੇ ਕਿ ਵਾਕਈ ਇਹ ਗੱਲ ਸਹੀ ਆ ਕਿ ਕੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਜੋ 37 ਹੋਰ ਗੁਰਦੁਆਰੇ ਸਨ ਉਹਨਾਂ ਦੇ ਵਿੱਚ ਵੀ ਸਨ? ਨਹੀਂ। ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਜੋ 1984 ਦਾ ਸਾਕਾ ਉਹ ਇਨਐਵਿਟੇਬਲ ਵੀ ਸੀਗਾ ਔਰ ਇਨਡੈਲੀਬਲ ਵੀ ਸੀਗਾ, ਇੱਕ ਸਾਡੇ ਮਨਾਂ ਦੇ ਵਿੱਚ ਨਾ ਮਿਟਣ ਵਾਲਾ ਉਹ ਇੱਕ ਮਾਰਕ ਵੀ ਛੱਡ ਗਿਆ ਔਰ ਉਹ ਜਿਹੜਾ ਸਾਕਾ ਹੋਣਾ ਅਟਲ ਵੀ ਸੀ। ਹਾਂਜੀ, ਕਿਉਂਕਿ ਅਟਲ ਇਸ ਕਰਕੇ ਸੀ ਕਿਉਂਕਿ ਉਹਦੇ ਵਿੱਚੋਂ ਦਰਬਾਰ ਸਾਹਿਬ ਦੇ ਵਿੱਚੋਂ ਉਹ ਇਹ ਨਹੀਂ ਸੀ ਚਾਹੁੰਦੇ ਕਿ ਉਹਨਾਂ ਨੇ ਕੋਈ ਅੱਤਵਾਦੀ ਕੱਢਣੇ ਨੇ। ਉਹ ਇੱਕ ਸਿਰਫ ਤੇ ਸਿਰਫ ਸਿੱਖਾਂ ਨੂੰ ਲੈਸਨ ਦੇਣ ਦੀ ਇਹ ਕੋਸ਼ਿਸ਼ ਸੀ ਔਰ ਉਸੇ ਲੈਸਨ ਦੇਣ ਦੀ ਇੱਕ ਪ੍ਰਵਿਰਤੀ ਦੇ ਵਿੱਚ ਹੀ ਉਹ 37 ਹੋਰ ਗੁਰਦੁਆਰਿਆਂ ਦੇ ਉੱਤੇ ਅਟੈਕ ਕੀਤਾ ਜਾਂਦਾ, ਜਿਨ੍ਹਾਂ ਦੇ ਵਿੱਚ ਕਿ ਕੋਈ ਅਸਲਾ ਨਹੀਂ ਸੀ, ਜਿਨ੍ਹਾਂ ਦੇ ਵਿੱਚ ਕੋਈ ਵੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਨਹੀਂ ਸਨ, ਜਿਨ੍ਹਾਂ ਦੇ ਵਿੱਚ ਕੋਈ ਹਥਿਆਰਬੰਦ ਫੌਜਾਂ ਨਹੀਂ ਸਨ ਜਾਂ ਹਥਿਆਰਬੰਦ ਜਿਹੜੇ ਸਿੱਖ ਉਹਨਾਂ ਦੇ ਵਿੱਚ ਨਹੀਂ ਸਨ। ਪਰ ਅਗੇਨ ਉਹੀ ਗੱਲ ਆਉਂਦੀ ਹੈ ਕਿ ਉਹ ਸਾਕਾ ਜਿਹੜਾ 1984 ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਵਾਪਰਿਆ, ਉਸੇ ਤਰ੍ਹਾਂ ਦੇ 37 ਹੋਰ ਸਾਕੇ ਜਿਹੜੇ ਉਹ ਵੱਖਰੇ ਵੱਖਰੇ ਗੁਰਦੁਆਰਿਆਂ ਦੇ ਵਿੱਚ ਵੀ ਵਾਪਰੇ। ਜਿਵੇਂ ਤੁਸੀਂ ਕਿਹਾ ਕਿ ਸਾਡੀ ਇਹ ਕੋਸ਼ਿਸ਼ ਰਹਿਣੀ ਚਾਹੀਦੀ ਹੈ ਕਿ 37 ਗੁਰਦੁਆਰਿਆਂ ਨੂੰ ਵੀ ਦਰਬਾਰ ਸਾਹਿਬ ਦੇ ਵਿੱਚ ਜੋ ਅਟੈਕ ਖਾਲਸਾ ਸਾਹਿਬ ਦੇ ਉੱਤੇ ਜੋ ਅਟੈਕ ਕੀਤਾ ਗਿਆ ਉਸੇ ਸੰਦਰਭ ਦੇ ਵਿੱਚ ਦੇਖਣਾ ਚਾਹੀਦਾ ਔਰ ਖੋਜ ਦੀ ਕਾਫੀ ਜ਼ਰੂਰਤ ਹੈ ਜੋ ਕਿ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜੋ ਬੱਚੇ ਨੇ ਉਹ ਜ਼ਰੂਰ ਕਰਨਗੇ। ਹਾਂਜੀ, ਤੇ ਹਰਪ੍ਰੀਤ ਜੀ ਸਾਡਾ ਵਕਤ ਇੱਥੇ ਸਮਾਪਤ ਹੁੰਦਾ, ਅਸੀਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਂਦੇ ਹਾਂ। ਵਕਤ ਨਾਲ ਅਸੀਂ ਤੁਹਾਡੇ ਨਾਲ ਫਿਰ ਤੋਂ ਗੱਲਬਾਤ ਕਰਾਂਗੇ, ਪਰ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਹੁਤ ਬਹੁਤ ਧੰਨਵਾਦ। TV84.tv ਦੇ ਜਿੰਨੇ ਵੀ ਦਰਸ਼ਕ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਅਰਸ ਇੱਥੇ ਮੈਂ ਤੁਹਾਡੇ ਕੋਲ ਵੀ ਇਜਾਜ਼ਤ ਲੈਂਦੀ ਹਾਂ। ਕੱਲ੍ਹ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ ਕੀਪ ਵਾਚਿੰਗ ਨਿਊਜ਼ TV 84 ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।